व्यूअर्स ब्रेक तो बाद ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ ਵੀਰ ਜੀ ਦੇ ਨੈਕਸਟ ਪੁਆਇੰਟ ਵੱਲ ਚੱਲਦੇ ਹਾਂ ਜੀ। ਉਹ ਲਿਖਦੇ ਨੇ ਬਹੁਤ ਸਾਰੇ ਜਿਹੜੇ ਹਸਪਤਾਲ ਚੱਲ ਰਹੇ ਹਨ ਉਹਨਾਂ ਨੂੰ ਹਿੰਦੂ ਡਾਕਟਰਸ ਚਲਾ ਰਹੇ ਹਨ। ਮੈਂ ਹੁਸ਼ਿਆਰਪੁਰ ਤੋਂ ਹਾਂ ਅਤੇ ਇੱਥੇ ਹਿੰਦੂ ਬਹੁ ਗਿਣਤੀ ਹੈ। ਮੇਰੇ ਵੀ ਬਹੁਤ ਸਾਰੇ ਹਿੰਦੂ ਦੋਸਤ ਹਨ। ਮੈਨੂੰ ਪਤਾ ਹੈ ਕਿ ਸਿੱਖ ਪੰਜਾਬ ਵਿੱਚ ਬਹੁਤ ਔਖਿਆਂ ਹਾਲਾਤਾਂ ਚੋਂ ਲੰਘੇ ਹਨ, ਪਰ ਇੱਕ ਸਿੱਖ ਹੋਣ ਦੇ ਨਾਤੇ ਮੈਂ ਕਿਸੇ ਦਾ ਵੀ ਮਾਰਿਆ ਜਾਣਾ ਠੀਕ ਨਹੀਂ ਸਮਝਦਾ, ਉਹ ਭਾਵੇਂ ਹਿੰਦੂ ਹੋਵੇ ਜਾਂ ਮੁਸਲਮਾਨ। ਪੰਜਾਬ ਵਿੱਚ ਭਾਵੇਂ ਮੁਸਲਮਾਨਾਂ ਦੀ ਆਬਾਦੀ 1% ਤੋਂ ਵੀ ਘੱਟ ਹੈ। ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਸਿੱਖ ਨੌਜਵਾਨਾਂ ਨੂੰ ਹਿੰਦੂਆਂ ਦੇ ਖਿਲਾਫ ਨਾ ਭੜਕਾਉਣਾ, ਕਿਉਂਕਿ ਜੇਕਰ ਅਸੀਂ ਪੰਜਾਬ ਵਿੱਚ ਫਿਰਕੂ ਸਦਭਾਵਨਾ ਵਿੱਚ ਜਿਉਣਾ ਚਾਹੁੰਦੇ ਹਾਂ ਤਾਂ ਇਹ ਨਫ਼ਰਤ ਖਤਮ ਕਰਨ ਦੀ ਲੋੜ ਹੈ। ਦੇਖੋ, ਇਹ ਉਹਨਾਂ ਦੀ ਲਾਈਨ ਹੁਸ਼ਿਆਰਪੁਰੀਆ ਸਿੰਘ ਜੀ ਦੀ ਪੜ੍ਹ ਕੇ ਮੈਨੂੰ ਹੈਰਾਨੀ ਹੋਈ, ਕਿਉਂਕਿ ਮੈਂ ਸਮਝਦਾ ਵੀ ਇਹ ਲਗਾਤਾਰਤਾ ਨਾਲ ਸਾਡਾ ਪ੍ਰੋਗਰਾਮ ਜਿਵੇਂ ਇਹਨਾਂ ਨੇ ਕਿਹਾ ਸੀ ਦੇਖਦੇ ਨੇ। ਹਾਂਜੀ ਹਾਂਜੀ। ਔਰ ਅਸੀਂ ਕਦੇ ਵੀ ਕੋਈ ਇੱਕ ਵੀ ਕੋਰਟ ਸਾਡੀ ਐਸੀ ਨਹੀਂ ਹੈ ਜਿਹਦੇ 'ਚ ਕਿ ਅਸੀਂ ਧਰਮ ਦੇ ਨਾਂ 'ਤੇ ਜਿਹੜਾ ਆਪਣੇ ਲੋਕਾਂ ਨੂੰ ਜਾਂ ਆਪਣੇ ਨੌਜਵਾਨਾਂ ਨੂੰ ਕਿਸੇ ਦੇ ਖਿਲਾਫ ਭੜਕਾਉਣ ਦਾ ਯਤਨ ਕੀਤਾ ਹੋਇਆ। ਹਾਲਾਂਕਿ ਕੁਝ ਚੀਜ਼ਾਂ ਮੈਨੂੰ ਰਿਪੀਟ ਕਰਨੀਆਂ ਪੈਂਦੀਆਂ ਨੇ, ਪਰ ਉਹਦੇ 'ਚ ਮੈਂ ਫਿਰ ਵੀ ਇਹ ਅਕਸਰ ਰਿਪੀਟ ਕਰਦਾ ਕਿ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ, ਹਾਂਜੀ ਹਾਂਜੀ, ਹਿੰਦੂਆਂ ਦੇ ਨਾਲ ਨਹੀਂ। ਜਿਸ ਤਰ੍ਹਾਂ 17ਵੀਂ 18ਵੀਂ ਸਦੀ 'ਚ ਸਾਡੀ ਲੜਾਈ ਮੁਗਲ ਸਟੇਟ ਨਾਲ ਸੀ, ਜਿਹੜੇ ਰੂਲਰ ਸੀ, ਹਾਕਮ ਸੀ, ਮੁਸਲਮਾਨਾਂ ਨਾਲ ਨਹੀਂ ਸੀ। ਕਿਉਂਕਿ ਜੇ ਅਸੀਂ ਇਸ ਕਿਸਮ ਦਾ ਮਾਈਂਡ ਸੈਟ ਰੱਖਾਂਗੇ ਮੁਸਲਮਾਨਾਂ ਦੇ ਖਿਲਾਫ ਉਦੋਂ ਜਾਂ ਹੁਣ ਜਾਂ ਹਿੰਦੂਆਂ ਦੇ ਖਿਲਾਫ, ਫਿਰ ਅਸੀਂ ਗੁਰੂ ਦੇ ਸਿੱਖ ਕਹਾਣ ਦਾ ਹੱਕ ਨਹੀਂ ਰੱਖਦੇ। ਕਿਉਂਕਿ ਸਿੱਖੀ ਤਾਂ ਖੜੀ ਹੀ ਪਿਆਰ ਦੇ ਉੱਤੇ ਹੈ। ਜੋ ਤੋ ਪ੍ਰੇਮ ਖੇਲਨ ਕਾ ਚਾਹੋ, ਜੇ ਗੁਰੂ ਦੇ ਨਾਲ ਪ੍ਰੀਤ ਤੇ ਪ੍ਰੇਮ ਦੇ ਨਾਲ ਅਸੀਂ ਇਸ ਰਸਤੇ ਤੇ ਤੁਰਦੇ ਹਾਂ ਤੇ ਜੀਵਨ ਦੇ ਅੰਦਰ ਵੀ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੋਇਆ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਤੇ ਜਿਹੜਾ ਪ੍ਰੇਮ ਦੇ ਵਿੱਚ ਰਹਿਣ ਵਾਲਾ ਉਹਦੇ ਲਈ ਉਹਦੇ ਦਿਲ ਦੇ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੁੰਦੀ। ਸੋ ਬਿਲਕੁਲ ਨਾ ਤਾਂ ਅਸੀਂ ਇਸ ਨੁਕਤੇ ਤੋਂ ਸੋਚਦੇ ਹਾਂ, ਔਰ ਜਿਵੇਂ ਪਹਿਲਾਂ ਹੀ ਮੈਂ ਕਹਿ ਕੇ ਹਟਿਆ ਵੀ ਅਸੀਂ ਈਵਨ ਕੋਈ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਸਿੱਖ ਜਿੱਥੇ ਬੈਠੇ ਨੇ ਉੱਥੇ ਬੈਠੇ ਰਹਿਣ। ਪੰਜਾਬ 'ਚ ਹਿੰਦੂ ਕਾਰੋਬਾਰੀ ਨੇ, ਉਹਨਾਂ ਨੇ ਕਿਹਾ ਹਸਪਤਾਲ ਸਾਰਾ ਕੁਛ ਇਹਨਾਂ ਕੋਲ ਹੈ, ਕਾਰੋਬਾਰ ਦੇ ਵਿੱਚ ਮਾਹਰ ਵੀ ਨੇ, ਸਦੀਆਂ ਤੋਂ ਇਹਨਾਂ ਦਾ ਜਿਹੜਾ ਉਹ ਕਾਰੋਬਾਰੀ ਸਿਸਟਮ ਹੈ, ਸਫਲ ਵਪਾਰੀ ਨੇ। ਸੋ ਕੋਈ ਵੀ ਸਟੇਟ ਦੀ ਖੁਸ਼ਹਾਲੀ ਜਿਹੜੀ ਹੈ ਕਿਸੇ ਵੀ ਸਟੇਟ ਦੀ, ਉਹ ਖੇਤੀਬਾੜੀ ਤੋਂ ਬਾਅਦ ਦੂਸਰਾ ਚੀਜ਼ ਤਾਂ ਟ੍ਰੇਡ ਹੁੰਦਾ ਹੈ, ਕਾਰੋਬਾਰ ਹੁੰਦਾ ਹੈ। ਸੋ ਸਾਨੂੰ ਖੁਸ਼ੀ ਹੋਏਗੀ ਕਿ ਸਾਡੇ ਵੀਰ ਜਿਹੜੇ ਨੇ ਇਹ ਖਾਲਿਸਤਾਨ ਦੇ ਸ਼ਹਿਰੀ ਬਣਨ, ਖੁਸ਼ੀ ਖੁਸ਼ੀ ਆਪਣੇ ਧਰਮ ਦੀ ਜਿਹੜੀ ਹੈ ਉਹ ਆਜ਼ਾਦੀ ਦੇ ਨਾਲ ਪਾਲਣਾ ਕਰਨ ਤੇ ਲਾਇਲਟੀ ਦੇ ਨਾਲ ਆਪਣੇ ਖਾਲਿਸਤਾਨ ਸਟੇਟ ਨੂੰ ਸਰਵ ਕਰਨ। ਸੋ ਕਿਸੇ ਨੂੰ ਭੜਕਾਉਣ ਜਾਂ ਖਿਲਾਫ ਕਹਿਣ ਦਾ ਤਾਂ ਕੋਈ ਥਾਂ ਹੀ ਨਹੀਂ ਹੈ, ਔਰ ਨਾ ਹੀ ਇਹ ਸਾਡੀ ਕਦੇ ਨੀਤੀ ਰਹੀ ਹੈ। ਜੀ ਜੀ। ਨੈਕਸਟ ਪੁਆਇੰਟ 'ਚ ਲਿਖਦੇ ਹਨ, ਸਾਡੀ ਯਾਨੀ ਕਿ ਖਾਲਿਸਤਾਨ ਤੇ ਇੰਡੀਆ ਦੀ ਆਪਸ ਵਿੱਚ ਫ੍ਰੀ ਵੀਜ਼ਾ ਪਾਲਿਸੀ ਹੋਣੀ ਚਾਹੀਦੀ ਹੈ, ਜਿਵੇਂ ਕਿ ਯੂਰਪ ਵਿੱਚ ਹੈ। ਇਸੇ ਤਰ੍ਹਾਂ ਯੂਰੋ ਵਾਂਗ ਹੀ ਸਾਡੀ ਸਾਂਝੀ ਕਰੰਸੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਆਰਥਿਕ ਹਿੱਤ ਇੱਕ ਦੂਜੇ ਨਾਲ ਜੁੜੇ ਹੋਏ ਹਨ। ਸਾਡੀ ਭਾਰਤ ਨਾਲ ਫ੍ਰੀ ਟ੍ਰੇਡ ਨੀਤੀ ਹੋਣੀ ਚਾਹੀਦੀ ਹੈ, ਕਿਉਂਕਿ ਭਾਰਤ ਕੋਲ ਏਸ਼ੀਆ ਵਿੱਚ ਸਭ ਤੋਂ ਜ਼ਿਆਦਾ ਕੋਇਲ, ਸਟੀਲ ਅਤੇ ਖਣਿਜ ਪਦਾਰਥਾਂ ਕੋਇਲਾ, ਸਟੀਲ ਤੇ ਖਣਿਜ ਪਦਾਰਥਾਂ ਦੇ ਭੰਡਾਰ ਹਨ। ਇਹ ਸਾਨੂੰ ਸੈਂਟਰਲ ਏਸ਼ੀਆ ਤੋਂ ਨਹੀਂ ਮਿਲ ਸਕਦੇ, ਕਿਉਂਕਿ ਉਹਨਾਂ ਕੋਲ ਇਹ ਹੈ ਹੀ ਨਹੀਂ। ਦੇਖੋ, ਇਹਨਾਂ ਨੇ ਚੰਗੀ ਗੱਲ ਕੀਤੀ ਹੈ। ਅਸੀਂ ਵੀ ਇਸ ਲਾਈਨ ਦੇ ਉੱਤੇ ਹੀ ਸੋਚਦੇ ਹਾਂ ਕਿ ਕੁੱਲ ਮਿਲਾ ਕੇ ਕਦੇ ਵੀ ਹਿਸਟਰੀ ਦੇ ਵਿੱਚ ਇੰਡੀਆ ਇੱਕ ਨੇਸ਼ਨ ਨਹੀਂ ਰਿਹਾ, ਇੱਕ ਕੰਟਰੀ ਨਹੀਂ ਰਿਹਾ। ਇੱਕ ਐਡਮਿਨਿਸਟ੍ਰੇਟਿਵ ਯੂਨਿਟ ਅੰਗਰੇਜ਼ਾਂ ਨੇ ਬਣਾਈ। ਈਵਨ ਅੰਗਰੇਜ਼ਾਂ ਦੇ ਹੁੰਦਿਆਂ ਵੀ 570 ਦੇ ਕਰੀਬ ਰਿਆਸਤਾਂ ਵੀ ਸਨ ਛੋਟੀ ਛੋਟੀਆਂ। ਉਸ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ 'ਚ ਸਨ, ਜਿਨ੍ਹਾਂ ਨੂੰ ਅਸੀਂ 22 ਤਾਰ ਦੇ ਪਹਾੜੀ ਰਾਜੇ ਕਹਿੰਦੇ ਹਾਂ। ਕਦੇ ਤੁਸੀਂ ਹਿਮਾਚਲ 'ਚ ਜਾ ਕੇ ਦੇਖੋ, ਅੱਜ ਵੀ ਕਿੰਨੀ ਕੁ ਟੈਰੀਟਰੀ ਹੈ। ਨੂਰਪੁਰ ਦਾ ਰਾਜਾ ਜੀ, ਇਹ ਤਰਲੋਕਪੁਰ ਦਾ ਹੈ, ਇਹ ਗੁਲੇਰ ਦਾ, ਇਹ ਫਲਾਣਾ ਹੈ। ਫਿਊ ਕਿਲੋਮੀਟਰਸ ਹੁੰਦਾ ਸੀ, ਉਹਦੇ 'ਚ ਹੀ ਰਾਜੇ ਬਣੇ ਹੋਏ ਸੀ। ਸੋ ਹਿੰਦੁਸਤਾਨ ਕਿਹੜਾ ਸੀ ਜਾਂ ਕਿਹੜੀ ਸਟੇਟ ਸੀ? ਸੋ ਅਸੀਂ ਇਹ ਸਮਝਦੇ ਹਾਂ ਵੀ ਜਿਹਨੂੰ ਅੱਜ ਇੰਡੀਆ ਕਿਹਾ ਜਾਂਦਾ ਹੈ, ਅਸਲ 'ਚ ਸਬ ਕੰਟੀਨੈਂਟ ਹੈ, ਉਪ ਮਹਾਦੀਪ ਹੈ, ਜਿਹਦੇ 'ਚ 1000 ਤੋਂ ਜ਼ਿਆਦਾ ਬੋਲੀਆਂ ਨੇ, ਲਗਭਗ 1600 ਲੈਂਗੁਏਜਸ ਬੋਲੀਆਂ ਜਾਂਦੀਆਂ, ਹਰ ਇੱਕ ਦਾ ਵੱਖਰਾ ਕਲਚਰ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ ਯੂਰਪ ਦੇ ਵਿੱਚ, ਭਾਵੇਂ ਯੂਰਪ ਵਾਲਿਆਂ ਦਾ ਕਾਮਨ ਮਜ਼ਹਬ ਈਸਾਈ ਹੈ, ਜ਼ਿਆਦਾ ਈਸਾਈ ਧਰਮ ਦਾ ਫੈਲਾਅ ਯੂਰਪ 'ਚ ਹੋਇਆ, ਪਰ ਜੇ ਕੋਈ ਡੱਚ ਬੋਲਣ ਵਾਲਾ ਹੈ, ਜਿਹਨੂੰ ਡੁੱਚ ਵੀ ਕਹਿੰਦੇ ਨੇ, ਕੋਈ ਨਾਰਵੀਜੀਅਨ ਹੈ, ਕੋਈ ਬ੍ਰਿਟਿਸ਼ਰ ਹੈ, ਕੋਈ ਫਰੈਂਚ ਹੈ, ਉਹਨਾਂ ਦੀ ਆਪਣੀ ਬੋਲੀ, ਆਪਣਾ ਮੁਲਕ,
ਸੋਵਰਨਿਟੀ ਹੈ। ਪਰ ਉਹਨਾਂ ਨੇ ਜਦੋਂ ਇਹ ਯੂਰਪੀਅਨ ਯੂਨੀਅਨ ਬਣਾਈ ਤੇ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਅਲਟੀਮੇਟਲੀ ਆਪਸ ਦੇ ਵਿੱਚ ਵਪਾਰ ਕਰੀਏ। ਹਾਂਜੀ। ਇਸ ਲਈ ਉਹਨਾਂ ਨੇ ਕਾਮਨ ਕੋਈ ਉੱਥੇ ਵੀਜ਼ੇ ਦੀ ਲੋੜ ਨਹੀਂ ਹੁੰਦੀ। ਜਿਹੜਾ ਵੀ ਯੂਰਪੀਅਨ ਯੂਨੀਅਨ ਦਾ ਮੈਂਬਰ ਦੇਸ਼ ਹੈ ਉਹ ਇੱਕ ਦੇਸ਼ ਚੋਂ ਦੂਜੇ 'ਚ ਜਾ ਸਕਦਾ ਹੈ, ਕਾਰੋਬਾਰ ਕਰ ਸਕਦਾ ਹੈ। ਸੋ ਉਹਨਾਂ ਨੇ ਕਰੰਸੀ ਵੀ ਕਾਮਨ ਰੱਖੀ ਹੈ, ਯੂਰੋ ਵੀ। ਹਾਂਜੀ। ਸੋ ਅਸੀਂ ਸਮਝਦੇ ਹਾਂ ਵੀ ਈਵਨ ਸਬ ਕੰਟੀਨੈਂਟ ਦੇ ਵਿੱਚ ਵੀ ਜਿਹੜੀ ਗੱਲ ਇਹ ਸੋਚਦੇ ਨੇ, ਅਸੀਂ ਵੀ ਉਸ ਲਾਈਨ ਤੇ ਸੋਚਦੇ ਹਾਂ ਕਿ ਇਹ ਮਾਡਲ ਹੀ ਕਾਮਯਾਬ ਹੋਏਗਾ ਕਿ ਜਿੱਥੇ ਇੱਕ ਵਾਰ ਤਾਂ ਜਿਹੜਾ ਸੈਂਟਰ ਹੈ ਜਿਹਨੇ ਮਜ਼ਬੂਤ ਪਕੜ ਹੈ ਉਹ ਟੁੱਟੇਗਾ, ਉਹਨੂੰ ਤੋੜਨਾ ਪਏਗਾ। ਹਾਂਜੀ ਹਾਂਜੀ। ਉਸ ਤੋਂ ਬਾਅਦ ਜਿਹੜੀਆਂ ਆਜ਼ਾਦ ਨੈਸ਼ਨੈਲਿਟੀਜ਼ ਨੇ, ਉਹ ਖਾਲਿਸਤਾਨ ਹੈ, ਉਹ ਨਾਗਾਲੈਂਡ ਹੈ, ਆਸਾਮ ਹੈ, ਕਸ਼ਮੀਰੀ ਕੀ ਡਿਸਾਈਡ ਕਰਦੇ ਨੇ ਕਿ ਪਾਕਿਸਤਾਨ ਦੇ ਨਾਲ ਜਾਣ ਦਾ ਜਾਂ ਜਿਵੇਂ। ਸੋ ਉਹ ਸਾਰੀਆਂ ਜਿਹੜੀਆਂ ਨੈਸ਼ਨਲ, ਇੱਦਾਂ ਹੀ ਤਮਿਲਨਾਡੂ ਹੈ, ਉਹਨਾਂ ਦਾ ਆਪਣਾ ਮੁਲਕ ਹੋਏਗਾ, ਮਰਾਠਾ ਲੈਂਡ ਹੈ ਦੂਜਾ। ਸੋ ਇਹ ਆਪਣੇ ਸੀਮਾਵਾਂ ਦੇ ਦਾਇਰੇ 'ਚ ਸੋਵਰਨ ਨੇਸ਼ਨ ਹੋਣਗੇ, ਇੰਡੀਪੈਂਡੈਂਟ ਹੋਣਗੇ, ਲੇਕਿਨ ਫ੍ਰੀ ਮੂਵਮੈਂਟ ਹੋਏਗੀ ਸਬ ਕੰਟੀਨੈਂਟਸ ਕਿ ਤੁਸੀਂ ਬਿਨਾਂ ਕਿਸੇ ਵੀਜ਼ੇ ਵੂਜ਼ੇ ਦੇ ਜਾ ਸਕੋ, ਟਰੈਵਲ ਕਰ ਸਕੋ। ਵਪਾਰ ਦੇ ਲਈ ਕਾਮਨ ਕਰੰਸੀ, ਅੱਜ ਵੀ ਈਵਨ ਪਾਕਿਸਤਾਨ ਦੀ ਕਰੰਸੀ ਨੂੰ ਵੀ ਰੂਪੀ ਕਿਹਾ ਜਾਂਦਾ ਹੈ। ਹਾਂਜੀ ਹਾਂਜੀ। ਬੰਗਲਾਦੇਸ਼ 'ਚ ਹੈ ਉਹਨੂੰ ਵੀ ਰੂਪੀ ਜਾਂ ਟਕਾ ਕਹਿੰਦੇ ਨੇ। ਸੋ ਉਹਦੇ 'ਚ ਜੇ ਕੋਈ ਕਾਮਨ ਕਰੰਸੀ ਵੀ ਹੁੰਦੀ ਹੈ ਯੂਰੋ ਦੇ ਪੈਟਰਨ ਤੇ ਇਹ ਵੈਲਕਮ ਸਟੈਪ ਹੋਏਗਾ। ਪਰ ਪਹਿਲਾਂ ਤਾਂ ਦੇਖਣਾ ਵੀ ਜਿਹਨਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਦੀ ਸੋਚ ਕੀ ਹੈ। ਜੇ ਤਾਂ ਪੀਸਫੁਲ ਤਰੀਕੇ ਨਾਲ ਕੋਈ ਸਟੇਟਸਮੈਨ ਲਾਈਕ ਰੂਲਰ ਕਦੇ ਦਿੱਲੀ ਦੇ ਵਿੱਚ ਆਇਆ, ਕੋਈ ਟੀਮ ਆਈ, ਤੇ ਉਹ ਇਹੀ ਅਲਟੀਮੇਟਲੀ ਉੱਥੇ ਸੋਲੂਸ਼ਨ ਵੀ ਇਹੀ ਕੰਮ ਕਰੇਗਾ। ਅਸੀਂ ਨਹੀਂ ਚਾਹੁੰਦੇ ਕਿ ਵੀ ਆ ਜਿਵੇਂ ਪਾਕਿਸਤਾਨ ਔਰ ਇੰਡੀਆ ਦੇ ਵਿਚਕਾਰ ਫੌਜਾਂ ਖੜੀਆਂ ਨੇ ਔਰ ਸ਼ਾਮ ਨੂੰ ਝੰਡੇ ਲੱਥ ਰਹੇ ਨੇ ਤਾਂ ਸਲੂਟ ਮਾਰ ਰਹੇ ਨੇ, ਇੱਕ ਦੂਜੇ ਨੂੰ ਚੀਕਾਂ ਮਾਰ ਰਹੇ ਨੇ। ਇਹ ਮਾਹੌਲ ਟੁੱਟਣਾ ਚਾਹੀਦਾ ਔਰ ਸਾਰੇ ਹੀ ਸਾਊਥ ਏਸ਼ੀਆ ਦੇ ਵਿੱਚ ਆਪਣੀ ਆਪਣੀ, ਪਰ ਪਹਿਲਾਂ ਇਹ ਇੰਡੀਆ ਦੀ ਜਕੜ ਟੁੱਟੇ ਉੱਥੋਂ ਔਰ ਇਹ ਅੱਡ ਅੱਡ ਨੇਸ਼ਨ ਜਿਹੜੇ ਨੇ ਹੋਣ ਚਾਹਣ। ਫਿਰ ਜਿਹੜੇ ਆਲਰੇਡੀ ਐਗਜ਼ਿਸਟਿੰਗ ਨੇਸ਼ਨ ਨੇ ਜਿਨ੍ਹਾਂ 'ਚ ਪਾਕਿਸਤਾਨ, ਅਫਗਾਨਿਸਤਾਨ, ਭੂਟਾਨ, ਸਿੱਕਮ, ਨੇਪਾਲ, ਮਾਲਦੀਵ, ਜਿਨ੍ਹਾਂ ਦੀ ਸੰਸਥਾ ਸਾਰਕ ਬਣੀ ਹੋਈ ਹੈ ਪਹਿਲਾਂ ਹੀ, ਇਹ ਸਾਰੇ ਹੀ ਫ੍ਰੀ ਟ੍ਰੇਡ ਕਰਨ, ਇੱਕ ਕਰੰਸੀ ਹੋਏ। ਜੇ ਪਾਕਿਸਤਾਨ ਜਾਂ ਅਫਗਾਨਿਸਤਾਨ ਛੋਟੇ ਦੇਸ਼ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਨਗੇ ਕਿਉਂਕਿ ਇਹ ਤਾਂ ਖਾ ਰਹੇ ਨੇ ਦਿਓ ਬਣ ਕੇ। ਇਹਨਾਂ ਨੇ ਪਾਕਿਸਤਾਨ ਦੋ ਹਿੱਸਿਆਂ ਦੇ ਵਿੱਚ ਤੋੜਿਆ, ਸਿੱਕਮ ਨੂੰ ਜਿਹੜਾ ਖਾ ਗਿਆ, ਭੂਟਾਨ ਨੂੰ ਔਰ ਨੇਪਾਲ ਨੂੰ ਜਿਹੜਾ ਉਹ ਅਛੂਤ ਬਣਾਇਆ ਹੋਇਆ ਉੱਥੇ। ਹਾਂਜੀ। ਸੋ ਇਸ ਲਈ ਇਹ ਮੁਕਾਬਲੇ ਹੁੰਦੇ ਨੇ। ਹਥਿਆਰ ਜੇ ਪਾਕਿਸਤਾਨ ਨੇ ਖਰੀਦੇ ਨੇ ਇੰਡੀਆ ਖਰੀਦ ਰਿਹਾ ਹੈ, ਇੰਡੀਆ ਨੇ ਖਰੀਦੇ ਨੇ ਪਾਕਿਸਤਾਨ ਖਰੀਦ ਰਿਹਾ। ਸੋ ਜੇ ਇਹ ਬਣ ਜਾਂਦਾ ਹੈ ਖਾਲਿਸਤਾਨ ਔਰ ਇਹ ਨੇਸ਼ਨ ਹੋਣ ਚਾਹੁੰਦੇ ਨੇ, ਇਹ ਸਾਰੀ ਦੌੜ ਮੁੱਕ ਜਾਏਗੀ। ਔਰ ਜਿਹੜੀ ਫਿਰ ਅਸਲੀ ਪ੍ਰੋਬਲਮ ਹੈ ਇਸ ਸਬ ਕੰਟੀਨੈਂਟ 'ਚ ਲੋਕਾਂ ਦੀ ਗੁਰਬਤ, ਗਰੀਬੀ, ਅਨਐਜੂਕੇਸ਼ਨ, ਮੈਡੀਕਲ ਫੈਸਿਲਿਟੀਜ਼ ਨਾ ਹੋਣੀਆਂ, ਹਥਿਆਰਾਂ ਦੀ ਥਾਂ ਤੇ ਜਿਹੜੇ ਫੰਡਸ ਨੇ ਉਹ ਇਸ ਪਾਸੇ ਲੱਗਣਗੇ। ਸੋ ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ। ਹਾਂਜੀ ਜੀ ਡਾਕਟਰ ਸਾਹਿਬ। ਅੱਗੇ ਵੀਰ ਜੀ ਲਿਖਦੇ ਨੇ, ਚੀਨ ਦਾ ਸੈਂਟਰਲ ਏਸ਼ੀਆ ਵਿੱਚ ਬਹੁਤ ਵੱਡਾ ਮਫਾਦ ਹੈ ਜੋ ਖਾਲਿਸਤਾਨ ਵਰਗਾ ਛੋਟਾ ਜਿਹਾ ਮੁਲਕ ਚੀਨ ਨੂੰ ਅੱਖਾਂ ਨਹੀਂ ਦਿਖਾ ਸਕਦਾ। ਸਾਨੂੰ ਉਸ ਦਾ ਪ੍ਰਭਾਵ ਕਬੂਲਣਾ ਹੀ ਪਵੇਗਾ। ਇਸ ਲਈ ਨੈਟੋ ਜਾਂ ਯੂਰਪ ਵਾਂਗ ਸਾਂਝਾ ਡਿਫੈਂਸ ਬੜਾ ਲਾਹੇਵੰਦ ਹੋਵੇਗਾ। ਇਹ ਡਿਫੈਂਸ ਭਾਰਤ ਅਤੇ ਜੇ ਹੋ ਸਕੇ ਤਾਂ ਪਾਕਿਸਤਾਨ ਨਾਲ ਵੀ ਕੀਤਾ ਜਾ ਸਕਦਾ ਹੈ। ਮੈਂ 100% ਯਕੀਨ ਕਰਦਾ ਹਾਂ ਕਿ ਭਾਰਤ ਸਾਂਝੀ ਆਰਥਿਕਤਾ ਤੇ ਸਾਂਝੇ ਡਿਫੈਂਸ ਦੇ ਫਾਰਮੂਲੇ ਨਾਲ ਸਹਿਮਤ ਹੋਵੇਗਾ। ਪਰ ਸਾਡੇ ਕੋਲ ਆਪਣੀ ਸੋਵਰਨ ਫੌਜ ਹੋਣੀ ਜ਼ਰੂਰੀ ਹੈ ਜਿਹੜੀ ਕਿ ਲੋੜ ਪੈਣ ਤੇ ਚੀਨ, ਭਾਰਤ, ਪਾਕਿਸਤਾਨ ਤੋਂ ਆਪਣੀ ਰੱਖਿਆ ਕਰਨ ਦੇ ਸਮਰੱਥ ਹੋਵੇ। ਇਹ ਫੌਜ ਸਾਂਝੀ ਫੌਜ ਦਾ ਹਿੱਸਾ ਹੋਵੇ ਜਿਵੇਂ ਕਿ ਫ੍ਰੈਂਚ ਫੌਜ ਤੇ ਨੈਟੋ ਹੈ। ਮੈਂ ਸਮਝਦਾ ਹਾਂ ਕਿ ਇਸ ਵੇਲੇ ਅੰਤਰਰਾਸ਼ਟਰੀ ਚੌਕਸ ਮਾਹੌਲ ਵਿੱਚ ਸੰਤ ਜੀ ਵਾਂਗ ਹਥਿਆਰਬੰਦ ਸੰਘਰਸ਼ ਦੀ। ਇੱਕ ਮਿੰਟ 'ਚ ਰੁਕਣਾ ਸਰ। ਦੇਖੋ ਇਹ ਉਹਨਾਂ ਨੇ 100% ਜਿਹੜੀ ਸ਼ਾਦੀ ਦਿੱਤੀ ਹੈ ਕਿ ਇੰਡੀਆ ਜੁਆਇੰਟ ਡਿਫੈਂਸ ਔਰ ਸਾਂਝੀ ਆਰਥਿਕਤਾ ਨੂੰ ਮੰਨੇਗਾ, ਇਸ ਨਾਲ ਮੈਂ ਸਹਿਮਤ ਨਹੀਂ ਹੈ। ਜੇ ਇੰਡੀਆ 'ਚ ਵਿਜ਼ਨ ਹੁੰਦੀ, ਅਨੰਦਪੁਰ ਦਾ ਮਤਾ ਕੀ ਸੀ? ਅਨੰਦਪੁਰ ਦਾ ਮਤਾ ਤਾਂ ਕੋਈ ਸਾਂਝਾ ਡਿਫੈਂਸ ਗਵਾਂਢੀ ਦੇਸ਼ਾਂ ਨਾਲ ਵੀ ਬਣਾਉਣ ਦੀ ਗੱਲ ਨਹੀਂ ਸੀ ਕਰਦਾ। ਅਨੰਦਪੁਰ ਦਾ ਮਤਾ ਇਹ ਹੀ ਸੀ ਕਿ ਭਾਈ 3 ਮਹਿਕਮੇ ਜਿਹੜੇ ਨੇ, 3 ਜਾਂ 4, ਜਿਹਦੇ 'ਚ ਫੋਰਨ ਅਫੇਅਰਸ, ਡਿਫੈਂਸ, ਹੋਮ, ਕਮਿਊਨੀਕੇਸ਼ਨ, ਇਹ ਸੈਂਟਰਲ ਸਰਕਾਰ ਆਪਣੇ ਕੋਲ ਰੱਖੇ ਔਰ ਬਾਕੀ ਸਾਰੀਆਂ ਸਟੇਟਾਂ ਨੂੰ ਜਿਹੜਾ ਹੈ ਉਹ ਆਟੋਨਮੀ ਦੇ ਦੇ ਤਾਂ ਕਿ ਉਹ ਆਪਣੇ ਕਾਨੂੰਨ ਬਣਾਉਣ, ਆਪਣੇ ਤਰੀਕੇ ਨਾਲ ਜੀਣ। ਕੋਈ ਅੱਡ ਕਿਸੇ ਨੇ ਪਾਸਪੋਰਟ ਨਹੀਂ ਮੰਗੇ, ਕਿਸੇ ਨੇ ਕੋਈ ਅੱਡ ਫੌਜ ਨਹੀਂ ਬਣਾਉਣੀ ਮੰਗੀ। ਤੇ ਉਹਦਾ ਨਤੀਜਾ ਇਹ ਹੋਇਆ ਵੀ ਸਾਡਾ ਅਕਾਲ ਤਖਤ ਢਾਹ ਦਿੱਤਾ, ਨਸਲਕੁਸ਼ੀ ਕੀਤੀ, ਨਾਲ ਇਹ ਕਿਹਾ ਕਿ ਜੀ ਇਹ ਤਾਂ ਵੱਖਵਾਦੀ, ਇਹ ਤਾਂ ਦੇਸ਼ ਦੀ ਏਕਤਾ ਅਖੰਡਤਾ ਨੂੰ ਤੋੜ ਰਹੇ ਨੇ।
ਜੀ ਸੋ ਜਿਹੜੇ ਤੁਹਾਡੇ ਧਰਮ ਨੂੰ ਆਪਣੇ ਸੰਵਿਧਾਨ ਦੇ ਵਿੱਚ ਅਲੱਗ ਆਰਟੀਕਲ 25 ਤੋੜਨ ਨੂੰ ਤਿਆਰ ਨਹੀਂ, ਹਾਂਜੀ ਹਾਂਜੀ ਉਹ ਤੁਹਾਨੂੰ ਸੋਵਰਨ ਨੇਸ਼ਨ ਦੇਣਗੇ, ਜਿਹਦੇ ਥੱਲੇ ਜੇ ਤੁਸੀਂ ਫੌਜ ਆਪਣੀ ਬਣਾਓਗੇ ਔਰ ਤੁਹਾਡੀ ਫੌਜ ਇੰਨੀ ਪਾਵਰਫੁਲ ਹੋਏ ਕਿ ਉਹ ਚੀਨ, ਪਾਕਿਸਤਾਨ, ਦੂਜਿਆਂ ਤੋਂ, ਇੰਡੀਆ ਤੋਂ ਆਪਣੀ ਰੱਖਿਆ ਕਰ ਸਕੇ। ਸੋ ਇਹ ਵਿਸ਼ਫੁਲ ਥਿੰਕਿੰਗ ਹੈ। ਜੀ ਸੋ ਅਸੀਂ ਸਮਝਦੇ ਹਾਂ ਵੀ ਕਾਸ਼ ਇਵੇਂ ਹੁੰਦਾ। ਇੱਕ ਵਾਰ ਤਾਂ ਇਹਨਾਂ ਨੂੰ ਭੰਨਣਾ ਪਏਗਾ ਦਿੱਲੀ ਨੂੰ, ਇੱਕ ਵਾਰ ਤਾਂ ਇਹਨਾਂ ਦਾ ਜਿਹੜਾ ਮੁੱਕੂ ਠੱਪਣਾ ਪਏਗਾ। ਉਸ ਤੋਂ ਬਾਅਦ ਜਿਹੜੇ ਜਦੋਂ ਅਸੀਂ ਬਾਕੀ ਨੈਸ਼ਨੈਲਿਟੀਜ਼ ਵੱਲ ਵੀ ਦੇਖਦੇ ਹਾਂ, ਉੱਥੇ ਉੱਭਰਨਗੀਆਂ, ਫਿਰ ਇਸ ਕਿਸਮ ਦਾ ਜੁਆਇੰਟ ਪਾਰਟ ਜਿਹੜਾ ਹੈ ਉਹ ਦੇਖਿਆ ਜਾ ਸਕਦਾ। ਬਾਕੀ ਚਾਈਨਾ ਵਾਲੀ ਗੱਲ ਵੀ ਮੈਂ ਸਮਝਦਾ ਵੀ ਇਹ ਵੱਡਾ ਜਾਂ ਛੋਟਾ ਹੋਣਾ ਨਹੀਂ ਹੁੰਦਾ। ਚਾਈਨਾ ਦਾ ਬਾਰਡਰ ਖਾਲਿਸਤਾਨ ਦੇ ਨਾਲ ਲੱਗਦਾ ਹੈ ਜੀ, ਇਧਰੋਂ ਪਾਕਿਸਤਾਨ ਨਾਲ ਜਾਣ ਲਈ ਜਿਹੜਾ ਹੁਣ ਤੱਕ ਤਾਂ ਚਾਈਨਾ ਵਾਇਆ ਕਸ਼ਮੀਰ ਲਦਾਖ ਦਾ ਰਾਊਟ ਹੈ ਜਿਹੜਾ ਪੁਰਾਣਾ ਇਧਰ, ਔਰ ਚੀਨ ਕਮਰਸ਼ੀਅਲ ਐਂਟੀਟੀ ਹੈ। ਇਧਰੋਂ ਅਸੀਂ ਗੇਟਵੇ ਹੈ, ਹੁਸੈਨੀ ਵਾਲਾ ਔਰ ਵਾਹਗਾ ਬੈਠੇ ਹੈ, ਪਾਕਿਸਤਾਨ ਦੇ ਨਾਲ ਸਾਡਾ ਪਾਰਟ ਹੈ। ਤੇ ਇਧਰੋਂ ਜੇ ਤੁਸੀਂ ਜਿੱਥੇ ਇਹਨਾਂ ਨੇ ਦਲਾਈ ਲਾਮੇ ਨੂੰ ਲਿਆ ਕੇ ਬਿਠਾਇਆ ਹੋਇਆ ਧਰਮਸ਼ਾਲਾ, ਤੇ ਕੁੱਲੂ ਮਨਾਲੀ ਰੋਹਤਾਂਗ ਵਾਲਾ ਰਾਊਟ ਜਿਹੜਾ ਹੈ ਉਹ ਟ੍ਰੇਡ ਰਾਊਟ ਵੀ ਇਸਤੇਮਾਲ ਹੋ ਸਕਦਾ, ਜਿਹੜੇ ਵੀ ਫੇਵਰੇਬਲ ਮੰਥਸ ਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਚੀਨ ਦੇ ਲਈ ਵੀ ਕਈ ਵਾਰੀ ਗੱਲ ਛੋਟੇ ਵੱਡੇ ਦੀ ਨਹੀਂ ਹੁੰਦੀ ਕਿ ਵੀ ਅਸੀਂ ਚੀਨ ਤੋਂ ਬਹੁਤ ਛੋਟੇ ਹਾਂ। ਕਈ ਵਾਰੀ ਗੱਲ ਹਿੱਤਾਂ ਦੀ ਹੁੰਦੀ ਹੈ ਜੀ। ਹੁਣ ਪਾਕਿਸਤਾਨ ਲਈ ਚੀਨ ਕਿਉਂ ਅਹਿਮ ਹੈ ਔਰ ਚੀਨ ਲਈ ਪਾਕਿਸਤਾਨ ਕਿਉਂ ਅਹਿਮ ਹੈ? ਹੁਣ ਪਾਕਿਸਤਾਨ ਕੋਈ ਚੀਨ ਦੇ ਬਰਾਬਰ ਦਾ ਦੇਸ਼ ਤਾਂ ਨਹੀਂ ਹੈ, ਲੇਕਿਨ ਇੰਟਰਸਟ ਉਹਨਾਂ ਦੇ ਕਾਮਨ ਨੇ ਔਰ ਉਹਦੇ 'ਚ ਉਹਨਾਂ ਦੀ ਜਿਹੜੀ ਹੈ ਉਹ ਸਟਰੈਂਥ ਹੈ। ਤੁਸੀਂ ਕੰਪਲੀਟ ਕਰ ਦਿਓ। ਹਾਂਜੀ, ਮੈਂ ਸਮਝਦਾ ਹਾਂ ਕਿ ਇਸ ਵੇਲੇ ਅੰਤਰਰਾਸ਼ਟਰੀ ਚੌਕਸ ਮਾਹੌਲ ਵਿੱਚ ਸੰਤ ਜੀ ਵਾਂਗ ਹਥਿਆਰਬੰਦ ਸੰਘਰਸ਼ ਦੀ ਲੋੜ ਯਥਾਰਥਤਾ ਨਹੀਂ ਹੈ। ਸਾਨੂੰ ਇਸ ਵੇਲੇ ਖਾਲਿਸਤਾਨ ਲਈ ਢੁਕਵਾਂ ਮਾਹੌਲ ਤਿਆਰ ਕਰਨ ਦੀ ਲੋੜ ਹੈ। ਜਦੋਂ ਠੀਕ ਸਮਾਂ ਬਣ ਗਿਆ, ਅਸੀਂ ਸ਼ਾਂਤਮਈ ਤਰੀਕੇ ਨਾਲ ਰਾਏਸ਼ੁਮਾਰੀ ਦੇ ਹੱਕ ਦੀ ਵਰਤੋਂ ਕਰਕੇ ਆਪਣਾ ਦੇਸ਼ ਖਾਲਿਸਤਾਨ ਬਣਾਉਣ ਦੇ ਸਮਰੱਥ ਹੋ ਸਕਾਂਗੇ। ਕਿਰਪਾ ਕਰਕੇ ਮੈਨੂੰ ਅਗਵਾਈ ਦਿਓ ਤਾਂ ਕਿ ਮੈਂ ਠੀਕ ਲਾਈਨ ਤੇ ਸੋਚ ਸਕਾਂ। ਧੰਨਵਾਦ। ਦੇਖੋ, ਇਹਨਾਂ ਨੇ ਬਿਲਕੁਲ ਠੀਕ ਕਿਹਾ, ਅਸੀਂ ਇਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਅਸੀਂ ਵੀ ਕੋਈ ਟਕਰਾਅ, ਖੂਨ ਖਰਾਬਾ ਕਿਸੇ ਤਰ੍ਹਾਂ ਦਾ ਨਹੀਂ ਚਾਹੁੰਦੇ। ਸੰਤ ਪਿੰਡਾਂ ਵਾਲੇ ਵੀ ਨਹੀਂ ਸੀ ਚਾਹੁੰਦੇ। ਔਰ 2 ਸਾਲ ਮੋਰਚਾ ਚੱਲਿਆ, ਧਰਮ ਯੁੱਧ ਮੋਰਚਾ। ਕਿੰਨੇ ਮੌਕੇ ਆਏ ਕਿ ਸਰਕਾਰ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰੇ ਔਰ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ ਇਹ ਗੱਲ ਸਪਸ਼ਟ ਹੈ ਕਿ ਭਾਈ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਤੇ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਲਈ ਨਾਲ ਚਾਹੁੰਦੇ ਜੀ। ਪਰ ਹੁਣ ਗੱਲ ਤਾਂ ਉਸ ਸਟੇਟ ਦੇ ਉੱਤੇ ਡਿਪੈਂਡ ਕਰਦੀ ਹੈ ਜਿਹਦੇ ਨਾਲ ਸਾਡੀ ਟੱਕਰ ਹੈ। ਜੇ ਉਹਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦੀ ਨੀਤੀ ਬਣਾਣੀ ਹੈ, ਅਪਣਾਣੀ ਹੈ, ਲਾਗੂ ਕਰਨੀ ਹੈ, ਤੁਸੀਂ ਜਿੰਨੀ ਮਰਜ਼ੀ ਪੀਸ ਦੀ ਗੱਲ ਕਰੋ, ਸ਼ਾਂਤੀ ਦੀ ਗੱਲ ਕਰੋ, ਤੁਹਾਡੀ ਕੌਣ ਸੁਣਦਾ? ਸੋ ਬਾਕੀ ਕੁਝ ਗੱਲਾਂ ਉਹਨਾਂ ਨੇ ਆਪਣੀਆਂ ਪਰਸਨਲ ਵੀ ਲਿਖੀਆਂ ਸੀ, ਉਹ ਮੈਂ ਡਿਲੀਟ ਕੀਤੀਆਂ ਜਾਂ ਐਡਿਟ ਕੀਤੀਆਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਇਸ ਵੀਰ ਦੀ ਜਿਹੜਾ ਇੰਨਾ ਸੁਲਝਿਆ ਹੋਇਆ ਅੱਗੇ ਕੈਰੀਅਰ ਹੈ ਉਹਦਾ, ਉਸ ਦੀ ਕੋਈ ਪਰਸਨਲ ਜਿਹੜੀ ਹੈ ਸਿਕਿਉਰਿਟੀ ਜਾਂ ਸੇਫਟੀ ਜਿਹੜੀ ਹੈ ਉਸ ਨੂੰ ਕੋਈ ਹਾਰਮ ਆਏ। ਸੋ ਬਾਕੀ ਜੋ ਵੀ ਇਹ ਕਰਨਾ ਚਾਹੁੰਦੇ ਨੇ, ਜਿਸ ਕਿਸਮ ਦੇ ਤਿਆਰੀ ਜਾਂ ਆਪਣੀ ਮਿਹਨਤ, ਤੁਸੀਂ ਆਪਣੀ ਐਜੂਕੇਸ਼ਨ ਜਿਹੜੀ ਹੈ ਉਹ ਪੂਰੇ ਦਿਲ ਦੇ ਨਾਲ ਕਰੋ, ਉਸ ਸਿਸਟਮ ਦੇ ਵਿੱਚ ਰਾਈਜ਼ ਕਰੋ। ਬਾਕੀ ਇਹ ਸਟਰਗਲਸ ਜਦੋਂ ਚੱਲਦੀਆਂ ਨੇ, ਗੁਰੂ ਨੇ ਜਦੋਂ ਸੇਵਾ ਲੈਣੀ ਹੈ, ਜਿਸ ਦੇ ਸਿਰ ਤੇ ਗੁਰੂ ਨੇ ਹੱਥ ਰੱਖਿਆ ਉਸ ਤੋਂ ਸੇਵਾ ਲੈ ਲੈਣੀ ਹੈ। ਪਰ ਤੁਸੀਂ ਆਪਣੇ ਇਮਤਿਹਾਨਾਂ ਦੇ ਉੱਤੇ, ਆਪਣੀ ਪੜ੍ਹਾਈ ਦੇ ਉੱਤੇ ਧਿਆਨ ਫੋਕਸ ਕਰੋ ਤੇ ਤੁਹਾਡੀ ਜਿਹੜੀ ਓਵਰਆਲ ਸੋਚ ਹੈ ਔਰ ਜਿਵੇਂ ਤੁਸੀਂ ਆਊਟ ਆਫ ਦਾ ਬਾਕਸ ਸੋਚਦੇ ਹੋ, ਇਸ ਤੇ ਮੈਨੂੰ ਫਖਰ ਹੈ ਕਿ ਸਾਡੇ ਗੁਰਸਿੱਖ ਵੀਰ ਭੈਣਾਂ ਅੱਜ ਇਸ ਗੰਭੀਰਤਾ ਦੇ ਨਾਲ, ਉਹ ਸਿਰਫ ਖਾਲਿਸਤਾਨ ਬਣਾਉਣ ਤੱਕ ਮਹਿਦੂਦ ਨਹੀਂ, ਭਵਿੱਖ ਕੀ ਹੋਏਗਾ ਇਸ ਦੇ ਬਾਰੇ ਵੀ ਪੂਰੇ ਚਿੰਤਤ ਵੀ ਨੇ ਔਰ ਉਸ ਦੇ ਬਾਰੇ ਉਹ ਬੜੀ ਅੱਛੀ ਰਾਏ ਰੱਖਦੇ ਨੇ, ਅੱਛੇ ਵਿਚਾਰ ਰੱਖਦੇ ਨੇ। ਸੋ ਇਹਨਾਂ ਦਾ ਵੀਰ ਹੁਸ਼ਿਆਰਪੁਰੀਆ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਵਾਕਿਆ ਹੁਸ਼ਿਆਰ ਨੇ। ਹਾਂਜੀ ਡਾਕਟਰ ਸਾਹਿਬ। ਵਿਊਅਰਸ, ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।